ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਨੇ ਵੀ ਸੈਨੇਟ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਮੈਂਟ ਦੀ ਫੰਡਿੰਗ ਦਾ ਬਿੱਲ ਆ ਉਸ ਨੂੰ 201 ਦੇ ਮੁਕਾਬਲੇ 225 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਹੈਗਾ ਆ। ਸੋ ਇੱਕ ਜਿਹੜਾ ਇਹ ਬਿੱਲ ਆ ਜੇ ਨਾ ਪਾਸ ਹੁੰਦਾ ਤਾਂ ਗਵਰਨਮੈਂਟ ਸ਼ਟਡਾਊਨ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਪਿਆ ਸੀ। 29 ਦੇ ਮੁਕਾਬਲੇ 68 ਵੋਟਾਂ ਦੇ ਨਾਲ ਸੈਨੇਟ ਵਿੱਚ ਪਾਸ ਹੋਇਆ ਤੇ ਅੱਜ 201 ਦੇ ਮੁਕਾਬਲੇ 225 ਵੋਟਾਂ ਦੇ ਨਾਲ ਇਹ ਪਾਸ ਹੋ ਗਿਆ। ਕੁਝ ਕੁ ਜਿਹੜੇ ਨੌਨ ਰਿਪਬਲਿਕਨਸ ਆ ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਤੇ ਜਿਹੜੀ ਅਲੈਗਜ਼ੈਂਡਰੀਆ ਕਾਜ਼ੋ ਕੋਰਟੇਜ਼ ਆ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਇਕੱਲੀ ਡੈਮੋਕ੍ਰੇਟਸ ਦੀ ਜਿਸ ਨੇ ਇਸ ਦੇ ਉਲਟ ਵੋਟ ਪਾਈ ਤੇ ਰਸ਼ੀਦਾ ਤਲੀਬ ਮਿਸ਼ੀਗਨ ਤੋਂ ਡੈਮੋਕ੍ਰੇਟ ਜਿਹੜੀ ਆ ਉਸਨੇ ਨਾ ਹਾਂ ਪਾਇਆ ਨਾ ਪਾਈ, ਉਹਨੇ ਵੋਟ ਪ੍ਰੈਜ਼ੈਂਟ ਕਹਿ ਕੇ ਜਿਹੜੀ ਆ ਉਹ ਪਾਈ ਹੈਗੀ ਆ। ਸੋ ਪਰ ਹੁਣ ਇਹ ਬਿੱਲ ਜਿਹੜਾ ਇਸ ਦੇ ਵਿੱਚ ਪਾਸ ਹੋ ਚੁੱਕਾ ਆ ਤੇ $45 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਇਸ ਦੇ ਵਿੱਚ ਨਾਲ ਦੇ ਨਾਲ ਮੈਡੀਕੇਡ ਪਾਲਿਸੀ ਨੂੰ ਜਿਹੜਾ ਉਹ ਲੈ ਕੇ ਇਲੈਕਟਰਲ ਕਾਊਂਟ ਐਕਟ ਵੀ 6 ਜਨਵਰੀ ਵਰਗਾ ਸਟਾਈਲ ਦਾ ਕੋਈ ਹਮਲਾ ਦੁਬਾਰਾ ਜਿਹੜਾ ਉਹ ਨਾ ਹੋਵੇ, ਉਸ ਦੇ ਵਿੱਚ ਇਸ ਨੂੰ ਪਾਸ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ ਤੇ $800 ਬਿਲੀਅਨ ਤੋਂ ਵੱਧ ਦਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਮਿਲਟਰੀ ਬਜਟ ਆ ਉਸ ਨੂੰ ਪਾਸ ਕੀਤਾ ਗਿਆ ਆ। 4.5% ਤੋਂ ਵੱਧ ਮਿਲਟਰੀ ਟਰੂਪਸ ਦੀ ਤਨਖਾਹ ਇਸ ਦੇ ਵਿੱਚ ਵਧਾਈ ਜਾਊਗੀ ਤੇ 22% ਇਨਕਰੀਜ਼ ਕੀਤੀ ਗਈ ਆ ਵੈਟਰਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮੈਡੀਕਲ ਕੇਅਰ ਆ ਉਸ ਦੇ ਲਈ। ਇਨਫਲੇਸ਼ਨ ਨੂੰ ਕੰਬੈਟ ਕਰਨ ਦੇ ਲਈ $55 ਬਿਲੀਅਨ ਇਸ ਦੇ ਵਿੱਚ ਹੋਰ ਐਡ ਕੀਤੇ ਗਏ ਆ। ਫੈਡਰਲ ਸਾਰੀਆਂ ਡਿਵਾਈਸਿਸ ਦੇ ਉੱਤੇ ਟਿਕਟੌਕ ਨੂੰ ਵੀ ਬੈਨ ਕਰ ਦਿੱਤਾ ਗਿਆ ਆ। ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਜਨਵਰੀ 6 ਦਾ ਇੱਕ ਕੈਲੀਫੋਰਨੀਆ ਦਾ ਪਾਰਟਿਸਪੈਂਟ ਉਸ ਨੂੰ FBI ਨੇ ਅੱਜ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਤੋਂ ਖਬਰ ਆ ਰਹੀ ਆ, ਐਰਿਕ ਕ੍ਰਿਸਟੀ 56 ਸਾਲਾਂ ਦਾ, ਉਸ ਨੂੰ ਸ਼ਰਮਨ ਓਕਸ ਦੀ ਨੇਬਰਹੁੱਡ ਜੋ ਸੈਨ ਫਰਨਾਂਡੋ ਵੈਲੀ ਦੇ ਵਿੱਚ ਆ ਉੱਥੋਂ ਅਰੈਸਟ ਕੀਤਾ ਗਿਆ। ਲੌਰਾ ਐਮਿਲਰ ਇੱਕ FBI ਦੀ ਸਪੋਕਸ ਪਰਸਨ ਹੈਗੀ ਆ, ਉਹਨਾਂ ਨੇ ਇਹ ਦੱਸਿਆ, ਕਹਿੰਦੇ ਪਹਿਲਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਅਰੈਸਟ ਹੋਣ ਤੋਂ, ਪਰ 3 ਘੰਟੇ ਦੀਆਂ ਨੈਗੋਸ਼ੀਏਸ਼ਨਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ। ਵੀਡੀਓ ਤੇ ਫੋਟੋਗ੍ਰਾਫੀ ਜਿਸ ਟਾਈਮ ਦੇ ਉੱਤੇ ਇੰਸਰੈਕਸ਼ਨ ਹੋਈ ਸੀ ਉਦੋਂ ਪਤਾ ਚੱਲਿਆ, ਉਸ ਟਾਈਮ ਦੇ ਉੱਤੇ ਕ੍ਰਿਸਟੀ ਕੈਪੀਟਲ ਦੇ ਵਿੱਚ ਉਸਨੇ ਆਪਣੇ ਆਪ ਨੂੰ ਰੇਨਬੋ ਫਲੈਗ ਦੇ ਨਾਲ ਰੈਪ ਕੀਤਾ ਹੋਇਆ ਸੀ ਤਾਂ ਇੱਕ ਹੈਮਰ ਜਿਹੜਾ ਥੋੜਾ ਆ ਉਸ ਦੀ ਬੈਲਟ ਦੇ ਨਾਲ ਬੰਨਿਆ ਹੋਇਆ ਸੀਗਾ। ਤੇ ਇਸ ਇੱਕ ਵੀਡੀਓ ਦੇ ਵਿੱਚ ਇਹ ਵੀ ਉਸ ਨੂੰ ਫੜਿਆ ਗਿਆ ਜਦੋਂ ਉਹ ਚਲਾ ਕੇ ਕਹਿ ਰਿਹਾ ਸੀ ਵੀ ਇਹ ਸਾਡੀ ਰਾਜਧਾਨੀ ਹੈਗੀ ਆ। ਕ੍ਰਿਸਟੀ ਦਾ ਅਰੈਸਟ ਥਰਸਡੇ ਨੂੰ ਆਇਆ, ਸੇਮ ਡੇ ਜਦੋਂ ਹਾਊਸ ਦੀ ਜਨਵਰੀ 6 ਦੀ ਕਮੇਟੀ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਆ। 18 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਈ ਡੋਨਲਡ ਟਰੰਪ ਕ੍ਰਿਮੀਨਲੀ ਅਗੇਂਸਟ ਸੀਗੇ ਮਲਟੀ ਪਾਰਟਸ ਕੌਨਸਪੀਰੇਸੀ ਦੇ ਵਿੱਚ। ਸੋ ਕ੍ਰਿਸਟੀ ਤੇ ਉੱਤੇ ਫੈਡਰਲ ਚਾਰजेस ਲਾਏ ਗਏ ਆ, ਐਂਟਰਿੰਗ ਤੇ ਰਿਮੇਨਿੰਗ ਇਨ ਰੀਸਟ੍ਰਿਕਟਡ ਬਿਲਡਿੰਗ ਔਰ ਗਰਾਊਂਡਸ ਤੇ ਵਿਦ ਜਿਹੜਾ ਡੈਡਲੀ ਵੈਪਨ ਤੇ ਉਸ ਦਾ ਡਿਸਆਰਡਰਲੀ ਤੇ ਡਿਸਰਪਟਿਵ ਕੰਡਕਟ ਜੋ ਸੀ, ਇੱਕ ਰੀਸਟ੍ਰਿਕਟਡ ਬਿਲਡਿੰਗ ਆ ਜਿੱਥੇ ਹਰ ਕੋਈ ਨਹੀਂ ਜਾ ਸਕਦਾ ਤੇ ਉਸ ਦੀ ਗਰਾਊਂਡ ਦੇ ਉੱਤੇ ਡੈਡਲੀ ਵੈਪਨ ਦੇ ਨਾਲ ਉਸ ਦੇ ਸੰਬੰਧ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ।